ਵੀਡੀਓ ਦਾ ਸੀਗਾ ਉੱਥੇ ਰਿਕਾਰਡਿੰਗ ਬੰਦ ਕਰ ਦਿੱਤੀ ਨਾ। ਅੱਛਾ ਰੈਡੀ ਓਕੇ ਆਹਾ ਫੜ ਕੇ ਆਪਾਂ ਗੱਲਾਂ ਕਰੀ ਜਾਂਦੇ ਦੂਜੇ ਭਾਜੀ ਦੇਖਿਓ ਦੁਬਾਰਾ ਚਲਾਇਆ ਕੱਟ ਗਈ ਸਟ੍ਰੀਮਿੰਗ। ਇੱਥੇ ਦਾ ਪੱਖਾ ਹੀ ਚਾਹੀਦਾ ਸੀ ਭੈਣ ਦਾ ਯਾਰ USB ਵਾਲਾ ਹੁੰਦਾ ਨਹੀਂ ਮਾੜੀ ਇੰਨੀ ਗਰਮੀ ਵਿੱਚ ਤਾਂ ਪਸੀਨੇ ਸੁੱਕ
ਸਤਿ ਸ਼੍ਰੀ ਅਕਾਲ ਦਲਜੀਤ ਸਿੰਘ ਜੀ, ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਰਛਪਾਲ ਹੈਰ ਭਾਜੀ ਤੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜਿਹੜੇ ਕਿ ਮਾਝਾ ਯੂਥ ਕਲੱਬ ਟੂਰਨਾਮੈਂਟ ਦਾ ਲਗਾਤਾਰ ਆਨੰਦ ਮਾਣ ਰਹੇ ਆ ਤੇ ਰੈਫਰੀ ਨੇ ਇਸ਼ਾਰਾ ਕਰ ਦਿੱਤਾ, ਇੰਸਟਰਕਸ਼ਨਾਂ ਸਮਝਾ ਦਿੱਤੀਆਂ ਆ। ਟੀਮਾਂ ਦੋਨੋਂ ਤਿਆਰ ਆ? ਹਾਂਜੀ, ਟੀਮਾਂ ਦੋਨੇ ਤਿਆਰੀਆਂ। ਇੱਕ ਪਾਸੇ ICSC ਬ੍ਰਿਸਬੇਨ ਦੀ ਟੀਮ ਆ, ਦੂਜੇ ਪਾਸੇ ਮਾਝਾ ਯੂਥ ਕਲੱਬ ਦੀ ਬਾਬਾ ਬੁੱਢਾ ਜੀ ਅਕੈਡਮੀ ਉਹਨਾਂ ਦੀ ਦੂਜਿਆਂ ਦੀ ਆਪਣਿਆਂ ਦੀ ਮਾਝਾ ਯੂਥ ਕਲੱਬ। ਹਾਂਜੀ ਤੇ ਭਾਜੀ ਵੈਸੇ ਤਾਂ ਵਧੀਆ ਲੱਗਾ ਕਿ ਕੋਈ ਰੌਲਾ ਰੱਪਾ ਨਹੀਂ, ਬਹੁਤ ਵਧੀਆ ਮੈਚ ਹੁਣ ਤੱਕ ਹੋਏ ਆ ਤੇ ਸੈਮੀਫਾਈਨਲ ਦੇ ਮੈਚ ਜਿਹੜੇ ਹੋਏ ਆ ਤੇ ਸਵੇਰੇ ਜਿਹੜਾ ਹੋਇਆ ਹੁਣ ਤੱਕ ਮੈਚ, ਪਿਛਲਾ ਮੈਚ ਬਹੁਤ ਵਧੀਆ ਸੀ ਜਿਹਦੇ ਵਿੱਚ ਕਿ ਲੋਗਨ ਕਲਚਰਲ ਐਂਡ ਸਪੋਰਟਸ ਕਲੱਬ ਬ੍ਰਿਸਬੇਨ ਉਹਨਾਂ ਦੀ ਟੀਮ ਜਿਹੜੀ ਆ ਉਹ ਜੇਤੂ ਰਹੀ ਹੈ। ਉਧਰ ਮੈਨੂੰ ਪਤਾ ਲੱਗਾ ਕਬੱਡੀ ਦਾ ਮੈਚ ਵੀ ਸ਼ੁਰੂ ਹੋਣ ਜਾ ਰਿਹਾ। ਹਾਂਜੀ, ਕਬੱਡੀ ਦਾ ਮੈਚ ਵੀ ਚਲੋ ਉਹਦੇ ਵਿੱਚ ਵੀ ਕਹਿੰਦੇ ਵੀ ਨਵੀਆਂ ਪੈਂਟਾਂ ਜਿਹੜੀਆਂ ਪਾਉਣੀਆਂ ਵੀ ਜਿਹੜੇ ਬੱਚੇ ਜਿਹੜੇ ਆ ਉਹੀ ਖੇਡਣਗੇ। ਲਓ ਜੀ, ਗੇਮ ਸ਼ੁਰੂ ਹੋ ਗਈ ਹੁਣ ਤੇ ICSC ਟੀਮ ਆ ਤੇ ਨਾਲ ਉਹਨਾਂ ਦੀ ਹੈਗੀ ਆ ਮਾਝਾ ਯੂਥ ਕਲੱਬ ਜੀ ਤੇ ਬਾਬਾ ਬੁੱਢਾ ਪ੍ਰਾਪਤ ਕੀਤਾ ਉਹਨਾਂ ਨੇ। ਇਹ ਫਾਈਨਲ ਹੈ ਅੱਜ ਜੀ ਤੇ ਸਰਵਿਸ ਜਿਹੜੀ ਆ ਮਾਝਾ ਯੂਥ ਕਲੱਬ ਵੱਲੋਂ ਤੇ ਬਹੁਤ ਵਧੀਆ ਡਿਫੈਂਡ ਕੀਤਾ ਤੇ ਅਟੈਕ ਤੇ ਜੀ ਬਹੁਤ ਵਧੀਆ ਡਿਫੈਂਡ ICSC ਟੀਮ ਦੇ ਦੁਆਰਾ। ICSC ਟੀਮ ਬ੍ਰਿਸਬੇਨ ਦੀ ਜੀ ICSC ਵੱਲੋਂ ਕੋਈ ਸਰਵਿਸ ਪਰ ਸਰਵਿਸ ਵਿੱਚ ਨਾਕਾਮਯਾਬ ਰਹੇ ਆ ਤੇ ਹੁਣ ਸਰਵਿਸ ਮਾਝਾ ਯੂਥ ਕਲੱਬ ਵਾਲੇ ਪਾਲੇ ਵਿੱਚ ਚਲੀ ਗਈ ਆ। ਮਨਜੋਤ ਸਰਵਿਸ ਕਰਾਊਂਗਾ ਹੁਣ ਤੇ ਅੱਗੇ ਡਿਫੈਂਡ ਕਰਨ ਲਈ ICSC ਦੇ ਤਿਆਰ ਪਰ ਰੋਕ ਨਹੀਂ ਪਾਇਆ ਤੇ ਅੰਕ ਜਿਹੜਾ ਆ ਮਾਝਾ ਯੂਥ ਕਲੱਬ ਨੇ ਹਾਸਲ ਕੀਤਾ ਤੇ ਲਗਾਤਾਰ ਦੂਜੀ ਸਰਵਿਸ ਮਾਝਾ ਯੂਥ ਕਲੱਬ ਵੱਲੋਂ ਬਹੁਤ ਵਧੀਆ ਤੇ ਉਹਨਾਂ ਨੇ ਵਧੀਆ ਡਿਫੈਂਡ ਕੀਤਾ। ਇੱਕ ਕਮਜ਼ੋਰ ਕਹਿ ਸਕਦੇ ਆ ਅਟੈਕ ਕੀਤਾ ਸੀ ਪਰ ਦੂਜੇ ਪਾਸੇ ਮਾਝਾ ਯੂਥ ਕਲੱਬ ਦੇ ਖਿਡਾਰੀ ਤਿਆਰ ਨਹੀਂ ਸੀਗੇ ਚੱਕਣ ਦੇ ਲਈ ਤੇ ਇਹੀ ਇੱਕ ਤਕਨੀਕ ਹੁੰਦੀ ਆ, ਕਾਬਲੀਅਤ ਹੁੰਦੀ ਆ ਕਿ ਤੁਸੀਂ ਗੈਪ ਲੱਭਣਾ। ਬਹੁਤ ਹੀ ਸ਼ਾਨਦਾਰ ਸਰਵਿਸ, ਬਹੁਤ ਜ਼ਿਆਦਾ ਜੋਸ਼ ਦੇ ਵਿੱਚ ਭਾਜੀ ਇਹ ਸਰਵਿਸ ਕਰਾਈ ਆ ਤੇ ਇਹ ਗੱਲ ਆ। ਹਾਂਜੀ, ਇੰਡੀਆ ਖੇਡਦੇ ਦੇਖੇ ਸੀ ਮੁੰਡੇ ਜੀ ਵਾਲੀਬਾਲ, ਹਾਂਜੀ ਤੇ ਜਦੋਂ ਇੰਗਲੈਂਡ ਜਾਂ ਆਸਟ੍ਰੇਲੀਆ ਆ ਗਏ ਫਿਰ ਕ੍ਰਿਕਟ ਵਾਲੇ ਹੋ ਗਏ। ਹਾਂਜੀ ਤੇ ਹੁਣ ਜਦੋਂ ਵਾਲੀਬਾਲ ਦੇਖੇ ਤਾਂ ਮੈਨੂੰ ਤਾਂ ਕਈ ਵਾਰੀ ਸਮਝ ਨਹੀਂ ਪੈਂਦਾ ਵੀ ਇਹਦੇ ਸਕੋਰਿੰਗ ਕੀ ਹੁੰਦੀ ਆ। ਮਾੜਾ ਤੂੰ ਮੈਨੂੰ ਵੀ ਸਮਝਾ ਦੇ, ਜਿਹੜੇ ਸੁਣਨ ਵਾਲੇ ਉਹ ਸਮਝਾਂਗੇ। ਆ ਸਕੋਰ ਜਿਹੜਾ ਆ ICSC ਦੇ ਹਿੱਸੇ ਦੇ ਵਿੱਚ ਆ ਗਿਆ। ਸਰਵਿਸ ਯਾਨੀ ਜਿਹਨੇ ਕੀਤੀ ਆ ਤੇ ਦੂਜੇ ਪਾਲੇ ਦੇ ਵਿੱਚ ਜੇ ਗੇਂਦ ਡਿੱਗ ਗਈ ਆ ਉਹਦਾ ਜਿਹੜਾ ਅੰਕ ਆ ਉਹਨਾਂ ਨੂੰ ਮਿਲ ਜਾਣਾ ਆ ਤੇ ਸਰਵਿਸ ਜਿਹੜੀ ਹੁਣ ਮਾਝਾ ਯੂਥ ਕਲੱਬ ਦੇ ਵੱਲੋਂ ਬਹੁਤ ਵਧੀਆ ਮਾਝਾ ਯੂਥ ਕਲੱਬ ਨੰਬਰ ਲੈ ਗਿਆ ਕੀਤਾ ਜੀ। ਇਹੀ ਹੁੰਦਾ ਸਰਵਿਸ ਕਿਸ ਤਰੀਕੇ ਨਾਲ ਕਰਾਉਣੀ ਆ, ਇਹ ਬਹੁਤ ਅਹਿਮ ਰੱਖਦਾ ਵਾਲੀਬਾਲ ਦੇ ਵਿੱਚ। ਜਿੱਦਾਂ ਆਪਾਂ ਅਸੀਂ ਜ਼ਿਕਰ ਕਰਦੇ ਸੀ ਵੀ ਕ੍ਰਿਕਟ ਵੱਲ ਨੂੰ ਸਾਡਾ ਰੁਝਾਨ ਜਿਹੜਾ ਜ਼ਿਆਦਾ ਚਲੇ ਗਿਆ ਪਰ ਹੁਣ ਦੇਖਿਆ ਆ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਵਾਲੀਬਾਲ ਮਕਬੂਲ ਬਹੁਤ ਹੋ ਰਹੀ ਆ, ਖਾਸ ਤੌਰ ਦੇ ਉੱਤੇ ਮਾਲਵੇ ਦੇ ਵਿੱਚ ਤੇ ਮਾਝੇ ਦੇ ਵਿੱਚ। ਦੁਆਬੇ 'ਚ ਜੇ ਫੁੱਟਬਾਲ ਦਾ ਜ਼ਿਆਦਾ ਤੇ ਕਬੱਡੀ ਦਾ ਜ਼ਿਆਦਾ ਹਾਂਜੀ ਸ਼ੌਕੀਨ ਹੈਗੇ ਆ ਪਰ ਵਾਲੀਬਾਲ ਵੀ ਆਪਣੇ ਇੱਦਾਂ ਕਿ ਥੋੜ੍ਹਾ ਜਿਹਾ ਡਿਫਰੈਂਸ ਇਹ ਆ ਵੀ ਕੱਚੀਆਂ ਗਰਾਊਂਡਾਂ ਦੇ ਉੱਤੇ ਖੇਡਿਆ ਜਾਂਦਾ ਤੇ ਪਰ ਇੱਥੇ ਜਿਹੜਾ ਵਧੀਆ ਗਰਾਊਂਡ ਸੀ ਜਿਹੜੀਆਂ ਆ ਉਹ ਬਣੀਆਂ ਹੋਈਆਂ ਇੱਥੇ ਸਹੂਲਤਾਂ ਬਹੁਤ ਆ ਜੀ। ਕਨਫਿਊਜ਼ਨ ਹੋ ਗਈ ਤੇ ਅੰਕ ਜਿਹੜਾ ਆ ਮਾਝਾ ਯੂਥ ਕਲੱਬ ਦੇ ਹਿੱਸੇ ਵਾਹ ਵੀ ਵਾਹ, ਬਹੁਤ ਵਧੀਆ ਜਿਹੜਾ ਡਿਫੈਂਡ ਵੀ ਕੀਤਾ ਕਹਿ ਲਓਗੇ। ਦੂਜੇ ਪਾਸੇ ਅੰਕ ਨਹੀਂ ਬਚਾ ਪਾਏ ਜੀ ਸਰਵਿਸ ਮਾਝਾ ਯੂਥ ਕਲੱਬ ਦੇ ਹਿੱਸੇ। ਗੈਪ ਲੱਭਣ ਦੇ ਵਿੱਚ ਕਾਮਯਾਬ ਰਿਹਾ। ਹਾਂਜੀ, ਪੁਆਇੰਟ ਬਹੁਤ ਵਧੀਆ ਸੀ ਭਾਜੀ। ਇਹੀ ਹੈ ਕਿ ਇਹਦੇ ਵਿੱਚ ਗੈਪ ਕਿੰਨਾ ਵਧੀਆ ਆ ਤੇ ਸਿੰਮੂ ਨੇ ਬਹੁਤ ਵਧੀਆ ਗੈਪ ਜਿਹੜਾ ਲੱਭਿਆ
ਤੇ ICSE ਦੇ ਹਿੱਸੇ ਸਰਵਿਸ ਆ ਗਈ ਆ। ਬਹੁਤ ਵਧੀਆ ਡਿਫੈਂਡ ਕੀਤਾ ਲਓ ਜੀ ਜੀ। ਤੇ ਰੈਫਰੀ ਦਾ ICSE ਇਸ਼ਾਰਾ ਆ, point। ਰੈਫਰੀ ਦਾ ਇਸ਼ਾਰਾ ਆ ਤੇ ਅੰਕ ਮਾਝਾ ਯੂਥ ਕਲੱਬ ਵਾਲੇ ਪਾਸੇ। ਸਰਵਿਸ ਮਾਝਾ ਯੂਥ ਕਲੱਬ ਵੱਲ ਆ ਗਈ ਆ ਹੁਣ। ਤੁਸੀਂ ਦੇਖ ਰਹੇ ਹੋ ਇੰਡੋਸ TV ਤੇ ਵਾਲੀਬਾਲ ਦਾ ਸਿੱਧਾ ਮੁਕਾਬਲਾ ਜਿਹੜਾ ਕਿ ਕੈਂਟਰਬਰੀ ਕਾਲਜ ਵਾਟਰਫੋਰਡ ਬ੍ਰਿਸਬੇਨ ਦੇ ਵਿੱਚ ਹੋ ਰਿਹਾ। ਸਿੱਧਾ ਪ੍ਰਸਾਰਣ ਤੁਸੀਂ ਇੰਡੋਸ TV ਰਾਹੀਂ ਦੇਖ ਰਹੇ ਹੋ। ਇਹ ਮੁਕਾਬਲਾ ICSE ਤੇ ਮਾਝਾ ਯੂਥ ਕਲੱਬ ਦੇ ਦਰਮਿਆਨ ਹੋ ਰਿਹਾ ਤੇ ਦੋਨੋਂ ਟੀਮਾਂ ਲਗਭਗ ਬਰਾਬਰੀ ਦੇ ਉੱਤੇ ਚੱਲ ਰਹੀਆਂ। ਰੈਫਰੀ ਦਾ ਇਸ਼ਾਰਾ ਤੇ ਸਰਵਿਸ ਦਿੱਤੀ ਆ ICSE ਨੂੰ। ਬਹੁਤ ਵਧੀਆ ਸਰਵਿਸ। ਤੇ ਅੰਕ ICSE ਦੇ ਹਿੱਸੇ। ਬਹੁਤ ਵਧੀਆ ਅਟੈਕ ਮਨਜੋਤ ਦੇ ਦੁਆਰਾ। ਗੈਪ ਲੱਭਣ ਦੇ ਵਿੱਚ ਕਾਮਯਾਬ ਰਹੇ ਆ ICSE ਤੇ ਹੱਥ ਦੇ ਵਿੱਚ ਇੱਕ ਅੰਕ ਆਇਆ। ਇਹ ਜਿਹੜਾ ਮੁਕਾਬਲਾ ਸੈਮੀਫਾਈਨਲ ਦਾ ਹੋ ਰਿਹਾ, ਪਹਿਲੇ ਸੈਮੀਫਾਈਨਲ ਦੇ ਵਿੱਚ ਲੋਗਨ ਕਲਚਰ ਤੇ ਸਪੋਰਟਸ ਕਲੱਬ ਜੇਤੂ ਰਿਹਾ ਸੀ
ਤੇ ਦੂਜੇ ਸੈਮੀਫਾਈਨਲ ਦੇ ਮੁਕਾਬਲੇ ਦੇ ਲਈ ਮਾਝਾ ਯੂਥ ਕਲੱਬ ਤੇ ICSC ਦੋਨੋਂ ਬ੍ਰਿਸਬੇਨ ਦੀਆਂ ਟੀਮਾਂ ਨੇ। ਮੈਦਾਨ ਦੇ ਵਿੱਚ ਬਹੁਤ ਵਧੀਆ ਮੁਕਾਬਲਾ ਜਿਹੜਾ ਹੋ ਰਿਹਾ। ਬ੍ਰੇਕ ਤੋਂ ਪਹਿਲਾਂ ਮਾਝਾ ਯੂਥ ਕਲੱਬ ਦੇ 14 ਅੰਕ ਹੋ ਗਏ ਸੀ ਤੇ ICSC ਜਿਹੜਾ ਕਲੱਬ ਆ ਉਹ 10 ਅੰਕਾਂ ਦੇ ਨਾਲ ਜਾ ਰਿਹਾ ਸੀ। ਬਹੁਤ ਵਧੀਆ ਮੁਕਾਬਲਾ ਆ, ਸਿਰਫ 4 ਅੰਕਾਂ ਦਾ ਫਰਕ ਆ ਤੇ ਬ੍ਰੇਕ ਤੋਂ ਬਾਅਦ ਥੋੜ੍ਹਾ ਜਿਹਾ ਜ਼ਿਆਦਾ ਜੋਸ਼ ਦੇ ਵਿੱਚ ਖਿਡਾਰੀ ਲੱਗਦੇ ਆ ਪਰ ਮੰਨਾ ਪਹੁੰਚ ਨਹੀਂ ਪਾਇਆ। ਦਲਜੀਤ ਸਿੰਘ ਸੈਕੰਡ ਸੈਮੀਫਾਈਨਲ ਹੈ ਨਾ? ਹਾਂਜੀ, ਇਹ ਸੈਕੰਡ ਸੈਮੀਫਾਈਨਲ ਹੈ ਜੀ ਮਾਝਾ ਯੂਥ ਕਲੱਬ ਦੇ ਵਿੱਚ ਤੇ ICSC ਕਲੱਬ ਦੋਨੋਂ ਬ੍ਰਿਸਬੇਨ ਦੀਆਂ ਟੀਮਾਂ, ਪਰ ਬਹੁਤ ਵਧੀਆ ਜੋਸ਼ ਨਾਲ ਮੁੰਡੇ ਖੇਡ ਰਹੇ ਆ। ਗੈਪ ਲੱਭਣ ਦੇ ਵਿੱਚ ਬੜੇ ਕਾਮਯਾਬ ਹੋ ਰਹੇ ਆ ਮਾਝਾ ਯੂਥ ਕਲੱਬ ਦੇ ਖਿਡਾਰੀ। ਹੁਣ ਤੱਕ ਇਹ ਦੇਖਿਆ ਵੀ ਟੈਕਨੀਕ ਜਿੱਦਾਂ ਦੀਆਂ ਵਰਤੀਆਂ ਤੇ ਬਹੁਤ ਵਧੀਆ, ਕਾਫੀ ਜ਼ੋਰ ਲਾ ਰਿਹਾ ਪਿੱਛੇ। ਹਾਂਜੀ, ਜ਼ੋਰ ਵੀ ਸਾਲਾਂ ਤੋਂ ਇੱਕ ਭਾਜੀ ਹੋਰ ਵੀ ਦੇਖੋ ਤੁਸੀਂ ਵੀ ਇਹਦੇ ਵਿੱਚ ਕੱਦ ਬਹੁਤ ਮਹੱਤਤਾ ਰੱਖਦਾ ਹਨਾ। ਕੱਦ ਜਿਹੜਾ ਆ ਜਿੰਨਾ ਜ਼ਿਆਦਾ ਹੋਵੇ ਤੇ ਮੈਨੂੰ ਵੀ ਤਾਂ ਲਾਉਣ ਲੱਗਦਾ, ਸ਼ੱਕ ਪੈਂਦੀ ਆ ਵੀ ਮੇਰਾ ਆਪਣਾ ਕੱਦ ਵਧਣਾ ਕਰਕੇ ਸ਼ਾਇਦ ਮੈਨੂੰ ਵਾਲੀਬਾਲ ਤਾਂ ਹੀ ਨਹੀਂ ਚੰਗਾ ਲੱਗਦਾ ਹਨਾ ਜੀ। ਕ੍ਰਿਕਟ ਵਿੱਚ ਮਧਰੇ ਵੀ ਲੱਗ ਜਾਂਦੇ ਮੇਰੇ ਵਰਗੇ ਜੀ। ਲਓ ਜੀ, ਵਾਹ ਜੀ ਵਾਹ ਜੀ। ਮਾਝਾ ਕਲੱਬ ਵਾਲਿਆਂ ਦੀ ਰੌਂਗ ਗੇਮ ਬੜੀ ਵਧੀਆ। ਦਲਜੀਤ ਸਿੰਘ ਮੈਨੂੰ ਪਤਾ ਲੱਗਾ ਸੀਗਾ, ਹਾਂਜੀ, ਕਹਿੰਦੇ ਇਹਨਾਂ ਵਿੱਚ ਕੁਝ ਖਿਡਾਰੀ ਆ ਇੱਥੇ ਅੱਛਾ ਜੀ, ਜਿਹੜੇ ਸੈਮੀਫਾਈਨਲ ਵਿੱਚ ਖੇਡਣੇ ਆ ਜੀ, ਕਿ ਜਿਹਨਾਂ ਨੇ ਜਿਹੜੀ ਆਸਟ੍ਰੇਲੀਆ ਦੀ ਵਾਲੀਬਾਲ ਦੀ ਟੀਮ ਸੀ ਨਾ ਫਿਸ਼ਲ ਜੀ, ਉਹਨਾਂ ਨੂੰ ਰਾਤ ਚੁੱਕੇ ਕਹਿੰਦੇ। ਅੱਛਾ ਜੀ, ਹਾਂ ਕੀ ਬਾਤ ਆ। ਤੇ ਮੈਂ ਕਿਹਾ ਮੈਲਬਨ ਦੀ ਸਿਡਨੀ ਦੀ ਟੀਮ ਆ, ਅੱਛਾ ਜੀ, ਜਿਹੜੇ ਬਹੁਤ ਤਗੜੇ ਪਲੇਅਰ ਆ। ਨਹੀਂ ਉੱਥੇ ਪੰਜਾਬ ਦੇ ਵਿੱਚ ਬਹੁਤ ਵਧੀਆ ਅਕੈਡਮੀਆਂ ਜਿਹੜੀਆਂ ਹੈਗੀਆਂ ਵਾਲੀਬਾਲ ਦੀਆਂ ਤੇ ਪਿੰਡਾਂ ਵਿੱਚ ਵੀ ਜਦੋਂ ਪਿੰਡਾਂ ਦੀਆਂ ਗਰਾਊਂਡਾਂ ਵਿੱਚ ਕੋਈ ਵੀ ਗੇਮ ਪਹੁੰਚ ਗਈ ਉਹਦੇ ਵਿੱਚ ਫਿਰ ਖਿਡਾਰੀ ਭਾਜੀ ਪੈਦਾ ਹੋ ਗਈਆਂ, ਕਿਉਂਕਿ ਜਿੰਨੀਆਂ ਤੰਗੀਆਂ ਤਰੁਸ਼ੀਆਂ ਤੇ ਰਿਸੋਰਸਿਸ ਦਾ ਨਾ ਹੋਣਾ ਫਿਰ ਵੀ ਉਹ ਤੁਸੀਂ ਦੇਖ ਲਓ ਵੀ ਕਿਨੇ ਜੇ ਕੋਈ ਉਹਨਾਂ ਵਿੱਚੋਂ ਕੋਈ ਕਰ ਗਿਆ ਸ਼ੀਰ ਮਿਹਨਤ, ਹਾਂਜੀ, ਉਹ ਜਿਹੜੀ ਮਿਹਨਤ ਹੁੰਦੀ ਆ, ਹਾਂਜੀ, ਅੱਗੇ ਵਧਦੇ ਆ, ਉਹ ਜਿਹੜੀ ਚੀਜ਼ ਆ ਉਹ ਬਹੁਤ ਮਹੱਤਵਪੂਰਨ ਹੁੰਦੀ ਆ। ਤੇ ਲਓ ਜੀ ਜੀ, ਸਰਵਿਸ ਜਿਹੜੀ ਆ ICSC ਕਲੱਬ ਦੇ ਹਿੱਸੇ ਆ। ਬਹੁਤ ਵਧੀਆ ਬਚਾਅ ਕੀਤਾ। ਵਾਹ, ਇੱਥੇ ਵੀ ਕਨਫਿਊਜ਼ਨ ਜਿਹੜੀ ਆ ਹੋ ਗਈ ਆ। ਕਨਫਿਊਜ਼ਨ ਹੋਣ ਕਰਕੇ ਪੁਆਇੰਟ ICSC ਨੂੰ ਮਿਲ ਗਿਆ। ਬਿਲਕੁਲ, ਇਸੇ ਗੱਲ ਨੂੰ ਭਾਜੀ ਕਹਿੰਦੇ ਆ ਵੀ ਜਿਹੜੀ ਪ੍ਰੈਕਟਿਸ ਆ ਉਹ ਬਹੁਤ ਜ਼ਰੂਰੀ ਆ। ਬਿਲਕੁਲ, ਖਿਡਾਰੀ ਕਈ ਵਾਰੀ ਬਹੁਤ ਵਧੀਆ ਖੇਡਦੇ ਹੁੰਦੇ ਆ ਪਰ ਉਹ ਆਪਸੀ ਤਾਲਮੇਲ ਦੀ ਜਿਹੜੀ ਘਾਟ ਹੋ ਜਾਂਦੀ ਆ ਤੇ ਪਰ ਜਿਹੜਾ ਹੁਣ ਤੱਕ ਦੇਖਿਆ ਵੀ ਮਾਝਾ ਯੂਥ ਕਲੱਬ ਦੇ ਖਿਡਾਰੀਆਂ ਦੇ ਵਿੱਚ ਤਾਲਮੇਲ ਬਹੁਤ ਵਧੀਆ, ਬਹੁਤ ਜ਼ਿਆਦਾ ਸੰਤੁਲਨ ਜਿਹੜਾ। ਵਾਹ ਜੀ, ਲੋ ਜੀ, ਇਹ 2-3 ਵਾਰੀ ਹੋ ਚੁੱਕਾ ਕਿ ਪਤਾ ਨਹੀਂ ਇਹਨੂੰ ਕੀ ਭੁਲੇਖਾ ਪੈਂਦਾ ਪਲੇਅਰਾਂ ਨੂੰ, ਬੋਲ ਸਾਡੇ ਵਾਲੀ ਭੇਜ ਦਿੰਦੇ ਆ। ਅਸੀਂ ਵੀ ਡਿਫੈਂਡ ਬਹੁਤ ਵਧੀਆ ਕੀਤਾ ਲਵੀ ਨੇ, ਨਾਲੇ ਉਹ ਸਾਡਾ ਲਾਈਵ ਕਰ ਰਿਹਾ ਤੇ ਨਾਲੇ ਉਹ ਫੁੱਟਬਾਲ ਤੋਂ ਬਚਾ ਰਿਹਾ ਸਾਰੇ ਸਿਸਟਮ ਨੂੰ ਜੀ। ਸ਼ਾਬਾਸ਼ ਏ ਲਵੀ, ਨਾ ਜੇ ਤੂੰ ਲੰਮਾ ਹੁੰਦਾ ਤੈਨੂੰ ਵਾਲੀਬਾਲ 'ਚ ਪਾ ਦੇਣਾ ਸੀ। ਵਾਹ ਜੀ ਵਾਹ, ਬਹੁਤ ਵਧੀਆ ਡਿਫੈਂਸ, ਪਰ ਪੁਆਇੰਟ ਫਿਰ ਵੀ ICSC ਕਲੱਬ ਦੇ ਹਿੱਸੇ ਆਇਆ।
ਇਹ ICSC ਦਾ ਨਾਮ ਬੜਾ ਖਤਰਨਾਕ ਲੱਗਦਾ ਮੈਨੂੰ। ਉਹ ਇੱਕ ਹੈ ਨਹੀਂ ਟੈਰਰਿਸਟ ਆਊਟਫਿਟ ISS ਥੋੜਾ ਉਦੋਂ ਨਹੀਂ ਲੱਗਦਾ ਤੈਨੂੰ? ਜੀ ਪਰ ਵਧੀਆ ਮੁੰਡੇ ਮੈਂ ਨਾਂ ਜਿਹੜੇ ਪੁੱਛਣ ਦੀ ਖੇਡ ਰਹੇ ਕੋਸ਼ਿਸ਼ ਕੀਤੀ, ਮੈਂ ਕਿਹਾ ਨਾਂ ਹੀ ਦੱਸ ਦਿਓ ਕੀ ਆ। ਜੀ ਕਹਿੰਦੇ ਭਾਜੀ ਸਾਰਾ ਦਿਨ ਲੱਗ ਜਾਣਾ ਨਾ ਦੱਸਣ। ਇੱਕ ਵਾਰੀ ਫੇਰ ਡ੍ਰੌਪ ਕੀਤਾ ਅੰਕ ਜਿਹੜਾ ਮਾਝਾ ਜੂਸ ਕਲੱਬ ਦੇ ਹਿੱਸੇ ਆਇਆ। ਦਲਜੀਤ ਸਿੰਘ ਰਾਤੀ ਕ੍ਰਿਕਟ ਦਾ ਮੈਚ ਦੇਖਿਆ ਸੀ? ਕ੍ਰਿਕਟ ਦਾ ਹਾਂਜੀ ਕ੍ਰਿਕਟ ਰਾਤੀ ਇਹ ਵੀ ਮੁਬਾਰਕਾਂ ਜੀ। ਬਹੁਤ ਬਹੁਤ ਜਿਹੜਾ ਮੁਬਾਰਕਾਂ ਕ੍ਰਿਕਟ ਜੀ ਦਾ ਸਾਰੇ ਵਰਲਡ ਸਾਡੇ ਕੱਪ ਆ ਭਾਰਤ ਦੇ ਹਿੱਸੇ ਆ ਜਿੰਨੇ ਗਿਆ। ਵੀ ਭਾਰਤੀ ਲੋਕ ਨੇ ਜਿੱਥੇ ਕਿਤੇ ਵੀ ਵਸਦੇ ਦੁਨੀਆ ਦੇ ਵਿੱਚ। ਹਾਂਜੀ ਤੇ ਬੜੇ ਚਿਰਾਂ ਬਾਅਦ ਇਹਨਾਂ ਨੂੰ ਕੱਪ ਮਿਲਿਆ, ਟਰੋਫੀ ਮਿਲੀ ਆ। ਕੋਹਲੀ ਵੀ ਰਿਟਾਇਰ ਹੋ ਗਿਆ ਹੈ। ਹਾਂਜੀ ਕੋਹਲੀ ਤੇ ਰੋਹਿਤ ਸ਼ਰਮਾ ਵੀ ਵੈਸੇ ਵਧੀਆ ਰਹਿ ਗਿਆ ਜੀ। ਹਾਂ ਜਿੱਤ ਦੇ ਨੋਟ ਤੇ ਰਿਟਾਇਰ ਹੋਇਆ। ਬਿਲਕੁਲ ਬਹੁਤ ਵਧੀਆ ਅਟੈਕ। ਆਹੀ ਹੈ ਕਿ ਜੇ ਥੋੜਾ ਜਿਹਾ ਤਾਲਮੇਲ ਹੋਵੇ। ICSC ਦੇ ਖਿਡਾਰੀ ਕਾਫੀ ਜੁਝਾਰੂਪੁਣਾ ਹੁਣ ਦਿਖਾ ਰਹੇ ਆ, ਥੋੜੇ ਅੰਕਾਂ ਤੋਂ ਪਛੜ ਰਹੇ ਆ। ਸਰਵਿਸ ਆਊਟ ਹੋ ਗਈ ਜੀ ਕੰਨੀ ਸਰਵਿਸ ਕਰਵਾ ਰਿਹਾ। ਬਹੁਤ ਵਧੀਆ ਅਟੈਕ ਮਨਜੋਤ ਦੁਆਰਾ। ਮਾਝਾ ਵਾਲੀਬਾਲ ਕੱਪ 2024 ਜਿਹੜਾ ਕਿ ਕੈਂਟਰਬਰੀ ਕਾਲਜ ਦੀ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ, ਇੰਡੋਰ ਸਟੇਡੀਅਮ ਦੇ ਵਿੱਚ, ਵਾਟਰਫੋਰਡ ਬ੍ਰਿਸਬੇਨ ਦੇ ਵਿੱਚ। ਇਹ ਜਿਹੜਾ ਮੈਚ ਤੁਸੀਂ ਦੇਖ ਰਹੇ ਸੀ ICSC ਕਲੱਬ ਬ੍ਰਿਸਬੇਨ ਤੇ ਨਾਲ ਹੀ ਮਾਝਾ ਯੂਥ ਕਲੱਬ ਬਾਬਾ ਬੁੱਢਾ ਜੀ ਬ੍ਰਿਸਬੇਨ, ਦੋਨਾਂ ਟੀਮਾਂ ਦੇ ਦਰਮਿਆਨ ਮਾਝਾ ਯੂਥ ਕਲੱਬ 25 ਅੰਕ ਲੈ ਕੇ ਪਹਿਲਾ ਸੈੱਟ ਜਿੱਤਣ ਦੇ ਵਿੱਚ ਕਾਮਯਾਬ ਰਿਹਾ ਤੇ ICSC 20 ਅੰਕ ਲੈਣ ਦੇ ਵਿੱਚ ਕਾਮਯਾਬ। ਪਰ ਸੈੱਟ ਜਿਹੜਾ ਮਾਝਾ ਯੂਥ ਕਲੱਬ ਨੇ ਜਿੱਤ ਲਿਆ ਆ 5 ਅੰਕਾਂ ਦੇ ਫਰਕ ਦੇ ਨਾਲ, 25-20 ਦੇ ਨਾਲ। ਤੇ ਦੂਜਾ ਸੈੱਟ ਤੇ ਦੋਨਾਂ ਟੀਮਾਂ ਨੇ ਪਾਲਾ ਵੀ ਬਦਲ ਲਿਆ। ਹੁਣ ਤੱਕ ਮਾਝਾ ਯੂਥ ਕਲੱਬ ਦੀ ਟੀਮ ਕਾਫੀ ਤਾਲਮੇਲ ਦੇ ਨਾਲ ਤੇ ਸੰਤੁਲਨ ਦੇ ਨਾਲ ਖੇਡ ਰਹੀ ਆ ਤੇ ਬਹੁਤ ਸਾਰੇ ਇਦਾਂ ਦੇ ਗੈਪ ਦੇ ਉੱਤੇ ਸ਼ਾਟ ਮਾਰੇ ਆ ਕਿ ਕਾਬਲੇ ਤਾਰੀਫ ਨੇ।
ਸ਼ੇਅਰ ਕੀਤਾ ਪੰਜਾਬੀਆਂ ਦਾ ਦੂਜਾ ਸੈੱਟ ਸ਼ੁਰੂ ਹੋ ਚੁੱਕਾ। ਪਹਿਲਾ ਅੰਕ ਮਾਝਾ ਯੂਥ ਕਲੱਬ ਲੈਣ ਦੇ ਵਿੱਚ ਕਾਮਯਾਬ ਰਿਹਾ। ਮਾਝਾ ਯੂਥ ਕਲੱਬ ਬਾਬਾ ਬੁੱਢਾ ਜੀ ਕੋਲੈਬੋਰੇਸ਼ਨ ਦੇ ਨਾਲ ਇਹ ਕਲੱਬ ਬਹੁਤ ਵਧੀਆ ਖੇਡ ਰਿਹਾ। ਸਰਵਿਸ ਆਊਟ ਹੋ ਗਈ ਤੇ ਸਰਵਿਸ ਇਸੇ ਆਈ ਆ ICSE ਕਲੱਬ ਸਰਵਿਸ ਖੋਣ ਦੇ ਵਿੱਚ ਕਾਮਯਾਬ ਰਿਹਾ ਮਾਝਾ ਯੂਥ ਕਲੱਬ। ਬਹੁਤ ਵਧੀਆ ਅਟੈਕ।
ਮਾਈਕ ਤੇ ਵੀ ਮਾਈਕ ਸੁਣ ਦੂਜਾ ਸੈੱਟ ਚੱਲ ਰਿਹਾ ਮਾਝਾ ਯੂਥ ਕਲੱਬ ਤੇ ICSC ਦੇ ਦਰਮਿਆਨ। ਦੋਨੋਂ ਟੀਮਾਂ ਕਾਫੀ ਜੋਸ਼ੋ ਖਰੋਸ਼ ਦੇ ਨਾਲ ਖੇਡ ਰਹੀਆਂ, ਰੋਕਣ ਦੇ ਵਿੱਚ ਕਾਮਯਾਬ ਰਹੇ ਆ ICSC ਵਾਲੇ ਤੇ ਸਰਵਿਸ ਉਹਨਾਂ ਦੇ ਹਿੱਸੇ ਆਈ ਆ। ਰੈਫਰੀ ਦੀ ਭੂਮਿਕਾ ਸਿੱਧੂ ਸਾਹਿਬ ਨਿਭਾ ਰਹੇ ਆ ਤੇ ਗੈਪ ਲੱਭਣ ਦੇ ਵਿੱਚ ਕਾਮਯਾਬ ਰਹੇ ਆ। ਕੋਈ ਮੌਕਾ ਨਹੀਂ ਸੀ ਜੱਸੇ ਦੇ ਕੋਲ ਬਚਾਅ ਕਰਨ ਦਾ। ਅੰਕ ਜਿਹੜਾ ਆ ICSC ਦੇ ਹਿੱਸੇ ਆਇਆ। ਇੱਥੇ ਬਹੁਤ ਵਧੀਆ ਇੱਕ ਤਰ੍ਹਾਂ ਦੇ ਨਾਲ ਚੱਕਮਾ ਦਿੱਤਾ ਆ। ਆਹੀ ਇੱਕ ਇਸ ਗੇਮ ਦੇ ਵਿੱਚ ਹੈਗਾ ਕਿ ਦੂਜੇ ਨੂੰ ਚੱਕਮਾ ਕਿੱਦਾਂ ਦੇਣਾ। ਬਹੁਤ ਵਧੀਆ ਵਾਰ ਜਿਹੜਾ ਕੀਤਾ ਕੰਨੀ ਸਰਵਿਸ, ਕਾਫੀ ਵਧੀਆ ਸਰਵਿਸ ਅੱਜ ਨੇ ਕਰਵਾਈ ਆ। ਬੜੀ ਚਲਾਕੀ ਭਰਿਆ ਦਾ, ਬਹੁਤ ਹੀ ਚਲਾਕੀ ਭਰਿਆ ਦਾ ਤੇ ਅੰਕ ਲੈਣ ਦੇ ਵਿੱਚ ਕਾਮਯਾਬ ਰਹੇ ਆ। ਕਿਸੇ ਵੀ ਤਰੀਕੇ ਦੇ ਨਾਲ ਅੰਕ ਆਉਂਦਾ। ਕੰਨੀ ਸਰਵਿਸ ਤੇ ਰੋਕਣ ਦਾ ਯਤਨ ਤਾਂ ਕੀਤਾ ਸੀ ਪਰ ਬਾਲ ਗਰਾਊਂਡ ਦੇ ਵਿੱਚੋਂ ਬਾਹਰ ਚਲੇ ਗਈ ਆ, ਜਿਹਦੇ ਕਰਕੇ ਅੰਕ ਮਾਝਾ ਯੂਥ ਕਲੱਬ ਦੇ ਹਿੱਸੇ ਆਇਆ। ਕੰਨੀ ਦੁਆਰਾ ਸਰਵਿਸ ਉੱਤੇ ਰੈਫਰੀ ਦਾ ਇਸ਼ਾਰਾ, ਸਰਵਿਸ ਬਾਹਰ। ICSC ਦੇ ਹਿੱਸੇ ਸਰਵਿਸ ਆਈ ਆ। ਕਿਉਂਕਿ ਲਗਾਤਾਰ ਇੱਕ ਦਿਨ ਦੇ ਵਿੱਚ ਕਈ ਟੂਰਨਾਮੈਂਟ ਕਈ ਟੀਮਾਂ ਖੇਡਦੀਆਂ, ਉਹਦੇ ਨਾਲ ਖਿਡਾਰੀ ਥੱਕ ਵੀ ਜਾਂਦੇ ਆ। ਹੁਣ ਸੈਮੀਫਾਈਨਲ ਮੈਚ ਹੈ, ਇਸ ਤੋਂ ਬਾਅਦ ਫਾਈਨਲ ਵੀ ਖੇਡਣਾ ਆ। ਸਾਰੇ ਮੈਚ ਇੱਕੋ ਦਿਨ ਹੁੰਦੇ ਆ ਨਾ? ਇੱਕੋ ਦਿਨ ਨਹੀਂ, ਕਈ ਵਾਰੀ ਹੁੰਦਾ ਤੁਸੀਂ ਆ ਗੇਮ ਖੇਡਦੇ ਆ ਦੋਨਾਂ ਟੀਮਾਂ ਤੇ ਲੱਗਦਾ ਵੀ ਹੁਣ ਟਾਇਰ ਹੋਏ ਆ, ਕਿਉਂਕਿ ਸਵੇਰ ਦੇ ਦੋ ਮੈਚ ਇਹਨਾਂ ਨੇ ਆਲਰੇਡੀ ਖੇਡ ਚੁੱਕੇ ਆ। ਇਹ ਗੱਲ ਮੈਂ ਹੋਰ ਦੇਖੀ ਦਲਜੀਤ ਸਿੰਘ,
ਕਿ ਆਸਟ੍ਰੇਲੀਆ ਦੇ ਵਿੱਚ ਵੀ ਵਾਲੀਬਾਲ ਬਹੁਤ ਪਪੂਲਰ ਹੋ ਚੁੱਕਾ ਤੇ ਬ੍ਰਿਸਬਨ ਦੇ ਵਿੱਚ ਵੀ ਕਾਫੀ ਟੀਮਾਂ ਬਹੁਤ ਵਧੀਆ ਬਣੀਆਂ ਨੇ ਵਾਲੀਬਾਲ ਦੀਆਂ ਬਹੁਤ ਵਧੀਆ ਹਾਂਜੀ ਤੇ ਬਾਕੀ ਮੈਲਬਰਨ ਸਿਡਨੀ ਜੀ ਉੱਧਰ ਵੀ ਕਾਫੀ ਟੀਮਾਂ ਨੇ ਜੀ। ਇਹਦੇ ਵਿੱਚ ਜਿੱਥੇ ਸਰੀਰਕ ਚੌਸਤੀ ਚਾਹੀਦੀ ਆ, ਦਿਮਾਗ ਦਾ ਬਹੁਤ ਐਕਟਿਵ ਹੋਣਾ ਜ਼ਰੂਰੀ ਬਹੁਤ ਜ਼ਰੂਰੀ ਕਿ ਤੁਸੀਂ ਤੁਸੀਂ ਐਂਟੀਸਪੇਟ ਕਰਨਾ ਕਿ ਦੂਜੇ ਦਾ ਬੋਲ ਕਿੱਧਰਲੇ ਪਾਸੇ ਆਉਣਾ, ਤੁਸੀਂ ਕਦੋਂ ਚੱਕਣਾ ਤੇ ਕਿਹਨੂੰ ਪਾਸ ਦੇਣਾ ਹਾਂਜੀ ਤੇ ਤਾਲਮੇਲ ਜਿਹੜਾ ਆ ਬਹੁਤ ਜ਼ਰੂਰੀ ਆ। ਤੁਸੀਂ ਰੱਖਣਾ ਤੇ ਅਗਰ ਹੋਰ ਵੀ ਦੇਖੀ ਦਲਜੀਤ ਸਿੰਘ ਹਾਂਜੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਚੱਲ ਬੱਚੇ ਪੈਦਾ ਹੁੰਦੇ ਆ ਨਾ, ਹਾਂਜੀ ਪਤਾ ਨਹੀਂ ਕੀ ਗੱਲ ਹੈ, ਖਰੇ ਮੈਕਡੋਨਲਡ ਖਾਂਦੇ ਬਹੁਤ ਹਾਂਜੀ ਤੇ ਸਾਰੇ 6-6 ਫੁੱਟ ਹੀ ਲੰਬੇ ਹੋ ਰਹੇ ਅੱਜ ਕੱਲ੍ਹ। ਇਹ ਹੈਗਾ ਜੀ ਫਰਕ, ਖੁਰਾਕਾਂ ਦਾ ਫਰਕ ਹੈਗਾ। ਇੰਡੀਆ ਦੇ ਆਪਣੇ ਵਿੱਚ ਵੀ ਇਦਾਂ ਹੀ ਪਹਿਲਾਂ ਸੁਣਦੇ ਹੁੰਦੇ ਸੀ, ਪਰ ਆਪਣੇ ਹੁਣ ਥੋੜਾ ਜਿਹਾ ਫਰਕ ਪੈ ਗਿਆ ਤੇ ਹੁਣ ਕੱਦ ਜਿਹੜੇ ਆ ਘੱਟ ਘੱਟ ਪੰਜਾਬ ਦੇ ਵਿੱਚ ਵੀ ਖਾਸ ਕਰਕੇ ਬਹੁਤ ਕੱਦ ਛੋਟੇ ਰਹਿ ਗਏ ਆ ਜੀ ਤੇ ਇਹਨੇ ਬਾਹਰਲੇ ਮੁਲਕ ਵਿੱਚ ਉਹੀ ਪੰਜਾਬੀ ਜਦੋਂ ਬਾਹਰ ਪੈਦਾ ਹੁੰਦੇ ਆ ਤੇ ਉਹਨਾਂ ਦੇ ਕੱਦ 6-6 ਫੁੱਟ ਮੇਰਾ ਕੱਦ ਹੁਣ 5-8 ਵਾ ਹਾਂਜੀ ਤੇ ਮੇਰਾ ਲੜਕਾ 6 ਫੁੱਟ 3 ਆ ਜੀ ਹਨਾ। ਜੀ ਬਿਲਕੁਲ। ਤੇ ਇਦਾਂ ਹੀ ਮੇਰੇ ਬਾਕੀ ਦੇ ਸਾਰੇ ਰਿਸ਼ਤੇਦਾਰਾਂ 'ਚ ਮੈਂ ਦੇਖਿਆ ਕਿ ਸਾਰੇ ਹੀ ਤੇ ਬੱਚੇ ਬੱਚੇ ਬਹੁਤ ਲੰਬੇ ਹੋ ਰਹੇ ਆ। ਖੁਰਾਕ ਦਾ ਪ੍ਰਭਾਵ ਵੀ ਆ, ਦੂਜਾ ਹੈ ਕਿ ਟੈਨਸ਼ਨ ਹੀ ਨਹੀਂ ਹੈ ਨਹੀਂ ਆਪਣੇ ਹੁਣ ਉੱਥੇ ਟੈਨਸ਼ਨ ਬਹੁਤ ਆ। ਪ੍ਰਾਇਮਰੀ ਸਕੂਲ ਦੀ ਤਾਂ ਟੈਨਸ਼ਨ ਸ਼ੁਰੂ ਹੋ ਜਾਂਦੀ ਹੈ। ਹਾਈਟ ਬਹੁਤ ਸਟੰਟ ਹੁੰਦੀ ਕਹਿੰਦੇ ਉੱਥੇ ਹਨਾ। ਹਾਂਜੀ ਹੁਣ ਪਾਕਿਸਤਾਨ ਇੰਡੀਆ ਬੰਗਲਾਦੇਸ਼ ਸਾਰੇ ਇੱਕੋ ਜਿਹਾ ਹੀ ਆ। ਤੇ ਹੁਣ ਵਾਲੀਬਾਲ ਵੀ ਤਾਂ ਦੇਸ਼ਾਂ ਜ਼ਿਆਦਾ ਇੱਥੇ ਖੇਡਦੇ ਲੋਕੀ ਲੰਬੇ ਜਿਹੇ ਹੋ ਗਏ ਲੰਬੇ ਜ਼ਿਆਦਾ ਹੋ ਗਏ ਹਨਾ। ਬਾਸਕਟਬਾਲ ਹੋਈ ਇਹ ਵਾਲੀਬਾਲ ਹੁਣ ਬਾਸਕਟਬਾਲ ਦੇ ਵਿੱਚ 7-7 ਫੁੱਟ ਪਲੇਅਰ ਖੇਡਦੇ ਆ, ਸਪੈਸ਼ਲੀ ਜੋ ਅਮਰੀਕਾ ਦੀਆਂ ਟੀਮਾਂ ਦੇਖੀ ਦੀਆਂ। ਜ਼ੋਰ ਲਗਾ ਦਿੱਤਾ ਸਰਵਿਸ ਦੇ ਉੱਤੇ ਤੇ ਸਰਵਿਸ ਬਾਹਰ ਚਲੇ ਗਈ ਆ। ਬਹੁਤ ਵਧੀਆ ਬਚਾ ਮਾਝਾ ਯੂਥ ਕਲੱਬ ਲੱਗਦਾ ਸੀ ਕਿ ਸ਼ਾਇਦ ਬਾਲ ਬਾਹਰ ਜਾ ਰਿਹਾ ਤੇ ਪਰ ਬੜੇ ਲੱਕੀ ਰਹੇ ਆ ਗੁਰਪਿੰਦਰ ਸਰਵਿਸ ਤੇ। ਪਰ ਇੱਕ ਗੱਲ ਦੇਖੀ ਮੈਂ ਦਲਜੀਤ ਸਿੰਘ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਜਿਹੜੇ ਬੱਚੇ ਆ ਇੱਥੇ ਉਹ ਕਾਫੀ ਵਾਲੀਬਾਲ ਖੇਡਦੇ ਆ, ਸ਼ੌਂਕ ਵੀ ਬੜਾ, ਪਰ ਦੇਖਣ ਵਾਲਿਆਂ 'ਚ ਸ਼ੌਂਕ ਹੈ ਨਹੀਂ ਜੀ। ਕੋਈ ਦੇਖਣ ਵਾਲੇ ਇੱਕੋ ਖੇਡ ਦੇਖਦੇ ਆ, ਉਹ ਹੈ ਕਬੱਡੀ। ਕਬੱਡੀ ਬਿਲਕੁਲ ਤੇ ਕਬੱਡੀ ਵਾਲੇ ਪਲੇਅਰ ਵੀ ਇਦਾਂ ਦੇ ਆ ਨਾ। ਹਾਂਜੀ ਪੰਜਾਬੀਆਂ ਦੀ ਗੱਲ ਕਰਦੇ ਹਾਂ ਪੰਜਾਬੀਆਂ ਦੀ ਆ ਜਿਹੜੇ ਦਰਸ਼ਕ ਵੀ ਆਏ ਹੋਏ ਆ ਇਹ ਸਿਰ ਜਾਨੀ ਆਪਣੇ ਇਹਨਾਂ ਦੇ ਬਿਲੋਂਗ ਕਰਦੇ ਆ ਇਹਨਾਂ ਬਿਲਕੁਲ ਟੀਮਾਂ ਨੂੰ ਹਨਾ ਜੀ। ਹਾਂਜੀ ਤੇ ਅਦਰਵਾਈਜ਼ ਸ਼ੌਂਕ ਨਹੀਂ ਆਪਾਂ ਨੂੰ ਕਬੱਡੀ ਦਾ ਜਿੱਦਾਂ ਜ਼ਿਆਦਾ ਇੱਕੋ ਗੇਮ ਆ ਉਹ। ਕਬੱਡੀ ਵਾਲੇ ਵੀ ਸਾਡਾ ਲੂ ਉਹ ਪੀਂਦੇ ਆ, ਲਹੂ ਨਾ ਹੋਵੇ ਸਭ ਤੋਂ ਜ਼ਿਆਦਾ ਖਰਾਬੀ ਉਹ ਕਰਦੇ। ਆਸਟ੍ਰੇਲੀਆ ਕੀ ਸਾਰੀ ਦੁਨੀਆ 'ਚ ਹੀ ਇਦਾਂ ਉਹਨਾਂ ਦਾ, ਕਦੀ ਉਹ ਟਾਈਮ ਸਰ ਨਹੀਂ ਆਏ ਹਾਂਜੀ ਬਿਲਕੁਲ ਹਨਾ। ਪ੍ਰਬੰਧਕ ਉੱਥੇ ਮਿਹਨਤਾਂ ਕਰਦੇ ਰਹਿੰਦੇ, ਅਨਾਉਂਸਮੈਂਟ ਕਰਦੇ ਰਹਿੰਦੇ ਆ, ਉਹ ਆਰਾਮ ਨਾਲ ਮਜ਼ੇ ਨਾਲ ਆਉਂਦੇ। ਇੱਕ ਟੀਮ ਆ ਕੇ ਦੂਜੀ ਨਹੀਂ ਆਉਂਦੀ। ਫਿਰ ਜੇ ਡਰੱਗ ਦੀ ਗੱਲ ਚੱਲਦੀ ਆ, ਕੋਈ ਟੈਸਟ ਨਹੀਂ ਕਰਾਉਂਦੇ, ਟੈਸਟ ਕਰਦਾ ਤਾਂ ਕੋਈ ਰਿਜ਼ਲਟ ਨਹੀਂ ਦਿੰਦਾ, ਜੇ ਕੋਈ ਰਿਜ਼ਲਟ ਦਿੰਦਾ ਤਾਂ ਕੋਈ ਮੰਨਦਾ ਨਹੀਂ, ਉਹਨੂੰ ਫਿਰ ਕਮੇਟੀ ਚੋਂ ਕੱਢ ਦੋ, ਬਾਹਰ ਕੱਢ ਦਿੰਦੇ ਆ। ਹੁਣ ਤੁਸੀਂ ਇਹ ਦੇਖੋ ਵੀ ਬੜੀ ਡਿਸਪਲਿਨ ਵਾਲੀ ਇਹ ਗੇਮ ਹੈ। ਚਾਹੇ ਤੁਸੀਂ ਦੇਖ ਲਓ ਹਾਕੀ ਦੇਖ ਲਓ, ਹਾਕੀ ਤਾਂ ਬਹੁਤ ਬਈ ਹਾਂਜੀ। ਜ਼ੋਰ ਲੱਗਦਾ ਹਾਕੀ ਵਿੱਚ। ਬਿਲਕੁਲ ਤੇ ਅੰਪਾਇਰ ਦਾ ਡਿਸੀਜਨ ਵੀ ਜਿੱਦਾਂ ਮੰਨਿਆ ਜਾਂਦਾ ਤੇ ਖਿਡਾਰੀ ਠੀਕ ਆ। ਇਹ ਵੀ ਇੱਕ ਬੜੀ ਅਗਰੈਸਿਵ ਜਿਹੜੀ ਗੇਮ ਆ ਇਹ ਵੀ, ਪਰ ਇਹਦੇ ਵਿੱਚ ਇੰਨਾ ਜ਼ਿਆਦਾ ਦੂਜਾ ਬੋਲ ਵਾਲਾ ਨਹੀਂ ਹੁੰਦਾ ਜਿੰਨਾ ਕਬੱਡੀ ਦੇ ਵਿੱਚ ਪੈ ਜਾਂਦਾ। ਦਲਜੀਤ ਸਿੰਘ ਪਤਾ ਕਿਉਂ ਨਹੀਂ ਬੋਲ ਵਾਲਾ ਹੁੰਦਾ? ਹਾਂਜੀ ਇਹਦੇ 'ਚ ਪੈਸਾ ਹੈ ਨਹੀਂ ਜੀ। ਇਹ ਵੀ ਜੋ ਕਬੱਡੀ ਦੇ ਪਲੇਅਰ ਹਾਂਜੀ ਅਗਲੇ 20,000 ਡਾਲਰ ਲੈਂਦੇ ਇੱਕ ਸੀਜ਼ਨ ਦਾ, 25,000 ਡਾਲਰ। ਹਾਂਜੀ ਉਹਨਾਂ ਆ ਕੇ ਨੰਬਰ ਲੈਣੇ ਹੁੰਦੇ ਆ। ਨੰਬਰ ਲੈਣੇ ਹੁੰਦੇ ਆ। ਜੇ ਨੰਬਰ ਦੂਜੇ ਪਾਸੇ ਰਹਿੰਦਾ ਤਾਂ ਫਿਰ ਤੈਨੂੰ ਪਤਾ ਉਹਨਾਂ ਨੇ ਜਿਨ੍ਹਾਂ ਨੇ ਦਿੱਤੇ ਆ ਜੀ ਉਹਨਾਂ ਦਾ ਹੀ ਪੂਰਾ ਉਹਨਾਂ ਪੂਰਾ ਹਾਂ ਬਿਲਕੁਲ। ਹਨਾ ਜੀ। ਤੇ ਉੱਥੇ ਉਹ ਔਖੇ ਸੌਖੇ ਨੰਬਰ ਉਹਨੂੰ ਲੈਣਾ ਹੀ ਪੈਂਦਾ। ਬਿਲਕੁਲ ਸਹੀ ਤਰੀਕੇ ਨਾਲ ਲੈਣ ਜਾਂ ਗਲਤ ਤਰੀਕੇ ਨਾਲ ਲੈਣ, ਨੰਬਰ ਮੰਗਦੇ ਉਹ ਚਾਹੁੰਦੇ ਯਾਰ। ਜੀ ਅਗਰ ਇਸ ਗੇਮ ਵਿੱਚ ਪੈਸਾ ਆ ਜਾਏ ਬਿਲਕੁਲ ਤਾਂ ਸ਼ਾਇਦ ਇਹਦਾ ਵੀ ਹਾਲ ਉਹੀ ਹੋਵੇ। ਇਹ ਸਾਰੀਆਂ ਗੇਮਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਆ। ਹੁਣ ਜੇ ਦੇਖਿਆ ਜਾਵੇ ਆਸਟ੍ਰੇਲੀਆ ਵਿੱਚ ਕਬੱਡੀ ਤਾਂ ਖਤਮ ਹੀ ਹੋ ਗਈ। ਜਿਹੜੇ ਇੱਥੇ ਦੇ ਬॉल ਨੇ ਜਿਹੜੇ ਬੱਚੇ ਨਹੀਂ ਉਹ ਖੇਡਦੇ ਨਹੀਂ, ਉਹ ਖੇਡਦੇ ਨਹੀਂ ਕਿਉਂਕਿ ਉਹ ਉਹਨਾਂ ਨੇ ਕੰਮਕਾਰ ਵੀ ਕਰਨੇ ਆ, ਜੋਬਾਂ ਤੇ ਜਾਣਾ ਹੁੰਦਾ, ਜੀ ਸੱਟ ਪੇੜ ਲੱਗੀ ਕੌਣ ਸੰਭੂ ਬਿਲਕੁਲ ਹਨਾ। ਤਾਂ ਇੰਡੀਆ 'ਚ ਪਲੇਅਰ ਲੈ ਆਉਂਦੇ ਆ, ਉਹ ਡਰੱਗ ਖਾ ਕੇ ਖੇਡਦੇ ਆ, ਉਹਨਾਂ ਦੀ ਗੇਮ ਆ। ਹਾਂਜੀ ਸਾਰੇ ਨਹੀਂ ਮੈਂ ਕਹਿੰਦਾ ਸਾਰੇ ਕਰਦੇ ਆ, ਹਾਂਜੀ ਕੁਝ ਕਰਦੇ ਆ। ਉਹ ਕੰਪੀਟੀਸ਼ਨ ਨਹੀਂ ਰਹਿੰਦਾ ਨਾ ਜੀ। ਹੁਣ ਇੱਕ Competition ਨਹੀਂ ਪਾਸੇ ਹੁੰਦਾ। ਕਰਦੇ ਨਹੀਂ, ਇੱਕ ਪਾਸੇ ਕਰਦਾ ਆ ਉਹ ਕੰਪੀਟੀਸ਼ਨ, ਫਿਰ ਅਗਲਾ ਉਹ ਵੀ ਡਰਦਾ। ਤੇ ਗੇਮ ਵੀ ਕਬੱਡੀ ਦੀ ਉਹਨਾਂ ਕੋਲ ਪੈਸਾ ਬਣ ਗਈ ਆ, ਹਾਂਜੀ ਪੈਸੇ ਦੀ ਖੇਡ ਆ, ਬਿਲਕੁਲ ਪੈਸੇ ਲਈ ਉਹ ਖੇਡਦੇ ਆ, ਦੂਜੇ ਪਾਸੇ ਚੌਧਰ ਕੋਈ ਸ਼ੌਂਕ ਨਹੀਂ, ਕੋਈ ਹੋਰ ਕੁਝ ਨਹੀਂ। ਜੀ
ਹਾਂਜੀ ਦਲਜੀਤ ਸਿੰਘ ਜੀ ਕੀ ਸਕੋਰ ਦੱਸਦੇ ਨੇ? ਇਹ 25 ਨੰਬਰ ਜਿਹੜੇ ਆ ਮਾਝਾ ਯੂਥ ਕਲੱਬ ਤੇ ਬਾਬਾ ਬੁੱਢਾ ਜੀ ਉਹਨਾਂ ਦੇ ਹੋ ਗਏ ਆ ਤੇ ਦੋਨੋਂ ਸੈੱਟ ਜਿੱਤ ਲਏ ਆ ਤੇ ਮੈਚ ਵੀ ਜਿੱਤ ਲਿਆ ਹਾਂਜੀ ਤੇ 11 ਅੰਕ ਜਿਹੜੇ ਆ ਉਹ ਲਿਆਏ ਆ ICSE ਵਾਲਿਆਂ ਨੇ ਤਾਂ ਮੁਬਾਰਕਾਂ ਮਾਝਾ ਯੂਥ ਕਲੱਬ ਨੂੰ। ਮਾਝਾ ਯੂਥ ਕਲੱਬ ਨੂੰ ਮੁਬਾਰਕਾਂ ਜੀ। ਤੇ ICSE ਵਾਲੇ ਥੋੜ੍ਹੇ ਜਿਹਾ ਥੱਕੇ ਲੱਗ ਰਹੇ ਸੀ ਤੇ ਪਰ ਹੁਣ ਫਾਈਨਲ ਦੇ ਵਿੱਚ ਦੇਖਦੇ ਇਹਨਾਂ ਦਾ ਮੁਕਾਬਲਾ ਜਿਹੜਾ ਆ ਲੋਗਨ ਕਲੱਬ ਦੇ ਨਾਲ ਆ। ਉਹ ਆਪਾਂ ਇੱਦਾਂ ਜੁੜੇ ਰਹੋ ਇੰਡੋਸ TV ਦੇ।